बिस्मिल्लाहिर्रहमानिर्रहीम अस्सलाम वालेकुम जी। की हाल चाल जी तुहाडे? ठीक ठाक हो? उम्मीद है कि तुसीं सारे ठीक होवोगे। अल्लाह पाक तुहानूं अपने हिफ्ज़ ईमान च रखे, खुश रहो, आबाद रहो। अल्लाह पाक तुहाडियां तमाम परेशानियां मुसीबतां दूर फरमाए। अच्छा नाज़रीन, अज जेह्ड़ा ना मैं अपने डेरे ते आन लग्गियां थोड़ी लेट हो गई आं। शाम दा टाइम है। तुहानूं अगर मेरा कैमरा दिखाया ते देख रहे होवोगे सूरज भी बिल्कुल जेह्ड़ा है ना डुब्बन दे करीब, मतलब कि शाम हो चुकी है ते डुब्बन ही आह्ला है, थोड़ा ही टाइम रह गया इन्नू भी। 14-15 मिंटां च ਇਹ ਵੀ ਜਿਹੜਾ ਨਾ ਗਰੂਬ ਹੋ ਜਾਣਾ ਤੇ ਮਾਸ਼ਾਅੱਲਾ ਦੇ ਨਾਲ ਬੜੀ ਰੌਣਕ ਲੱਗੀ ਹੋਈ ਹੈ। ਬਾਹਰ ਆਏ ਲੇਕਿਨ ਉਹ ਟਾਈਮ ਕਾਫੀ ਹੋ ਗਿਆ, ਦੀ ਵਜ੍ਹਾ ਤੋਂ ਮੈਂ ਸ਼ਾਰਟ ਜਿਹਾ ਇੱਕ ਆਪਣਾ ਮਤਲਬ ਵੀਡੀਓ ਮੈਂ ਚਾਹ ਰਹੀ ਸੀ ਕਿ ਤੁਹਾਨੂੰ ਮੈਂ ਨਿੰਬੂ ਆਈ ਸੀ ਤੋੜਨ ਵਾਸਤੇ, ਮੈਂ ਕਿਹਾ ਤੁਹਾਨੂੰ ਵੀ ਨਾਲ ਦਿਖਾਈਏ ਕਿ ਅਸੀਂ ਇਹਨਾਂ ਨਿੰਬੂਆਂ ਦੇ ਪੌਦੇ 2-3 ਪੌਦੇ ਲਗਾਏ ਹੋਏ ਨੇ। ਮਾਸ਼ਾਅੱਲਾ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੂੰ ਨਿੰਬੂ ਲੱਗਦੇ ਨੇ ਤੇ ਪੂਰਾ ਸਾਲ ਅਸੀਂ ਇਹਨਾਂ ਪੌਦਿਆਂ ਦੇ ਉੱਤੋਂ ਨਿੰਬੂ ਤੋੜੀ ਦੇ ਨੇ। ਮਾਸ਼ਾਅੱਲਾ ਦੇ ਨਾਲ ਬਹੁਤ ਨਿੰਬੂ ਲੱਗਦੇ ਨੇ, ਛੋਟੇ ਛੋਟੇ ਅਸੀਂ ਹਰੇ ਹਰੇ ਤੋੜ ਕੇ ਲੈ ਜਾਈਦੇ ਨੇ। ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਇਹ ਘਰ ਜਾ ਕੇ ਜੋ ਰੱਖੀ ਦੇ ਨਾ ਛਾਪਰ 'ਚ ਅਕਸਰ ਬੰਦ ਕਰਕੇ ਰੱਖਦੀ ਤੇ ਯੈਲੋ ਯੈਲੋ ਖੁਦੀ ਹੋ ਜਾਂਦੇ ਨੇ। ਤੇ ਇਹਨਾਂ ਦੇ ਨਾਲ ਸ਼ਿਕੰਜੀ ਵੀ ਪੀ ਲਈ ਦੀ ਹੈ, ਬਾਅਦ ਔਕਾਤ ਅਸੀਂ ਪੂਰੇ ਸਾਲ ਵਾਸਤੇ ਇਹਨਾਂ ਦਾ ਅਚਾਰ ਵੀ ਪਾ ਲਈਦਾ ਮਾਸ਼ਾਅੱਲਾ ਦੇ ਨਾਲ। ਤੇ ਆਏ ਆ ਬੜਾ ਖੂਬਸੂਰਤ ਜਿਹਾ ਮੰਜ਼ਰ ਹੈ ਸ਼ਾਮ ਦਾ, ਢਲਦੀ ਸ਼ਾਮ ਦਾ। ਇਹ ਪਰਿੰਦੇ ਜਿਹੜੇ ਨੇ ਮਾਸ਼ਾਅੱਲਾ ਉਹ ਉੱਡ ਰਹੇ ਨੇ, ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ, ਜਿਸ ਤਰ੍ਹਾਂ ਹਰ ਬੰਦਾ ਆਪਣੇ ਘਰ ਨੂੰ। ਤੇ ਮੈਂ ਕਿਹਾ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਕਿ ਸ਼ਾਮ ਟਾਈਮ ਲੋਕਾਂ ਨੇ ਕਹਿਣਾ ਅਸੀਂ ਆਪਣੇ ਆਪਣੇ ਘਰਾਂ ਜਾ ਰਹੇ ਹਾਂ ਤੇ ਇੱਧਰ ਨੂੰ ਰਵਾਨਗੀ ਇਹਨਾਂ ਦੀ ਹੋਈ ਹੋਈ ਹੈ। ਤੇ ਆਏ ਆ ਇੱਥੇ ਨਿੰਬੂ ਤੋੜਨ ਵਾਸਤੇ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਉਂਦੇ ਚੱਲੀਏ। ਦੇਖੋ ਨਜ਼ਰ ਆ ਰਿਹਾ ਹੋਏਗਾ ਕਿ ਬਹੁਤ ਜ਼ਿਆਦਾ ਮਾਸ਼ਾਅੱਲਾ ਇਹਨਾਂ ਪੌਦਿਆਂ ਦੇ ਉੱਤੇ ਲੱਗਿਆ ਹੈ, ਲੇਕਿਨ ਉਸ ਦੇ ਬਾਵਜੂਦ ਨਏ ਫੁੱਲ ਨਿਕਲ ਰਹੇ ਨੇ ਇਹਨਾਂ ਦੇ। ਦੇਖੋ ਬਹੁਤ ਜ਼ਿਆਦਾ ਮਾਸ਼ਾਅੱਲਾ ਇਹਨਾਂ ਨੂੰ ਨਾ ਫਲ ਲੱਗਦਾ ਹੈ। ਦੇਖੋ ਕਾਫੀ ਕਾਫੀ ਬੜੇ ਬੜੇ ਵੀ ਨਿੰਬੂ ਨੇ ਇਹਨਾਂ ਤੇ ਲੱਗੇ ਹੋਏ ਨੇ, ਕੁਛ ਛੋਟੇ ਛੋਟੇ ਲੱਗੇ ਨੇ, ਕੁਛ ਲੱਗ ਰਹੇ ਨੇ। ਦੇਖੋ ਇਹ ਨਜ਼ਰ ਆ ਰਹੇ ਹੋਣਗੇ। ਸਾਡੇ ਘਰ 'ਚ ਤੇ ਬਹੁਤ ਜ਼ਿਆਦਾ ਜਿਹੜੀ ਨਾ ਸ਼ਿਕੰਜਵੀ ਵਗੈਰਾ ਪੀਂਦੇ ਨੇ ਬੜੇ ਸ਼ੌਕ ਦੇ ਨਾਲ, ਅਸੀਂ ਸਾਰੇ ਪੀਦੇ ਨੇ। ਤੇ ਲੈ ਜਾਈਏ ਕੁਛ ਭੈਣ ਭਰਾ ਮਹੱਲੇਦਾਰ ਹਮਸਾਏ ਮਤਲਬ ਕਿ ਆ ਜਾਂਦੇ ਨੇ ਲੈਣ, ਉਹਨਾਂ ਨੂੰ ਪਤਾ ਹੈ ਮਸ਼ਹੂਰ ਹੈ ਸਾਡੇ ਘਰੋਂ ਨਿੰਬੂ ਮਿਲ ਜਾਂਦੇ ਹੁੰਦੇ ਨੇ, ਤੇ ਉਹ ਵੀ ਸਾਡੇ ਘਰੋਂ ਜਿਹੜੇ ਨਾ ਅਕਸਰ ਲੈਮਨ ਵਗੈਰਾ ਲੈ ਜਾਂਦੇ ਨੇ। ਅਸੀਂ ਉਹਨਾਂ ਨੂੰ ਵੀ ਦੇ ਦੇਈਦੇ ਨੇ ਕਿ ਚਲੋ ਫਾਇਦਾ ਹੈ, ਕਿਉਂਕਿ ਮਾਸ਼ਾਅੱਲਾ ਲੈ ਕੇ ਕਾਫੀ ਜ਼ਿਆਦਾ ਜਾਈਦੇ ਨੇ। ਇਹ ਕੋਲ ਹੀ ਮੋਟਰ ਲੱਗੀ ਹੋਈ ਹੈ ਤੇ ਇੱਥੇ ਤੇ ਉਹਦੇ ਆਲੇ ਦੁਆਲੇ ਨਾ ਥੋੜੇ ਜਿਹੇ ਵੱਟ ਦੇ ਉੱਤੇ ਬੜਾ ਖੂਬਸੂਰਤ ਜਿਹੇ ਨੇ 3-4 ਪੌਦੇ ਜਿਹੜੇ ਅਸੀਂ ਲਗਾਏ ਹੋਏ ਨੇ। ਤੁਹਾਨੂੰ ਮੇਰਾ ਕੈਮਰਾ ਦਿਖਾਏ ਘੁਮਾ ਕੇ ਨਾ, ਇਹ ਸਭ ਤੋਂ ਬੜਾ ਪੌਦਾ, ਲੇਕਿਨ ਇਹ ਥੋੜੇ ਛੋਟੇ ਛੋਟੇ ਨੇ ਮਾਸ਼ਾਅੱਲਾ। ਇਹਨਾਂ ਦੇ ਉੱਤੇ ਵੀ ਜਿਹੜੇ ਨੇ ਨਾ ਕਾਫੀ ਜ਼ਿਆਦਾ ਜਿਹੜੇ ਨੇ ਨਿੰਬੂ ਲੱਗਦੇ ਨੇ। ਇਹਨਾਂ ਤੋਂ ਵੀ ਤੋੜੀ ਦੇ ਨੇ, ਵੈਸੇ ਮੈਂ ਜ਼ਿਆਦਾ ਸ਼ੌਕ ਨਾਲ ਦਿੰਦਾ ਕਿਉਂਕਿ ਇਹਦੇ ਤੇ ਮਾਸ਼ਾਅੱਲਾ ਬੜੇ ਜ਼ਿਆਦਾ ਟੁੱਟ ਜਾਂਦੇ ਨੇ ਤੇ ਇਹਦੇ ਤੋਂ ਅਸੀਂ ਜ਼ਿਆਦਾ ਤੋੜ ਕੇ ਲੈ ਜਾਈਦੇ ਨੇ। ਹੋਰ ਵੀ ਲੋਕ ਆਉਂਦੇ ਨੇ ਇੱਥੇ ਨਜ਼ਦੀਕ ਨਜ਼ਦੀਕ ਰਾਹ ਗੁਜ਼ਰ ਜਿਹੜੇ ਨੇ ਤੋੜ ਕੇ ਲੈ ਜਾਂਦੇ ਨੇ। ਮੈਂ ਛਾਪਰ ਲੈ ਕੇ ਆਈ ਸੀ ਤੋੜਨ ਵਾਸਤੇ ਨਾ, ਮੈਂ ਕਿਹਾ ਇਹਦੇ 'ਚ ਪਾ ਕੇ ਜਿਹੜੇ ਨਾਲ ਲੈ ਜਾਵਾਂਗੇ ਤੇ ਨਾਲ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਤੇ ਨਾਲ ਨਾਲ ਜਿਹੜਾ ਨਾ ਅਸੀਂ ਨਿੰਬੂ ਜਿਹੜੇ ਨੇ ਤੋੜੀਏ। ਇਹਦੇ ਤੇ ਨਾ ਕਾਂਟੇ ਵੀ ਲੱਗੇ ਹੁੰਦੇ ਨੇ, ਬੜੇ ਬਚਾ ਕੇ ਹੱਥ ਤੋੜਨੇ ਪੈਂਦੇ ਨੇ। ਅੰਦਰ ਜਿਹੜਾ ਬੂਟੇ ਦੇ ਅੰਦਰ ਵਾਲੀ ਜਿਹੜੀ ਮਤਲਬ ਕਿ ਜਗ੍ਹਾ ਹੈ ਨਾ ਅੰਦਰਲੀ ਸਾਈਡ ਤੇ ਬਹੁਤ ਜ਼ਿਆਦਾ ਮਾਸ਼ਾਅੱਲਾ ਦੇ ਨਾਲ ਇਹ ਭਾਈ ਸਪਰੇਅ ਕਰਨ ਜਾ ਰਹੇ ਨੇ। ਇਹ ਵੀ ਅੰਦਰ ਇਹ ਵੀ ਠੰਡਾ ਮੌਸਮ ਹੁੰਦਾ, ਵੇਟ ਕਰਦੇ ਪਏ ਸੀ ਇਹਨਾਂ ਨਾ। ਉਹ ਮਕਈ ਨੂੰ ਅਸੀਂ ਕੱਲ ਵੀ ਸਪਰੇਅ ਕੀਤੀ ਹੈ, ਅੱਜ ਫੇਰ ਉਹਨੂੰ ਨਾ ਸਪਰੇਅ ਕਰਨ ਵਾਸਤੇ ਜਾਂਦੇ ਪਏ ਨੇ। ਤੇ ਬੂਟੇ ਦੇ ਅੰਦਰ ਮਾਸ਼ਾਅੱਲਾ ਕਾਫੀ ਮੋਟੇ ਮੋਟੇ ਬਾਹਰੋਂ ਬਾਹਰੋਂ ਤੇ ਆਸਾਨੀ ਨਾਲ ਟੁੱਟ ਜਾਂਦੇ ਨੇ। ਅੰਦਰ ਜਿਹੜੇ ਨਾ ਉਹ ਕਾਫੀ ਮੋਟੇ ਮੋਟੇ ਲੱਗੇ ਹੁੰਦੇ, ਕਿਉਂਕਿ ਅੰਦਰ ਜ਼ਿਆਦਾਤਰ ਹੱਥ ਪਹੁੰਚਦਾ ਨਹੀਂ ਹੈ, ਜਲਦੀ ਤੋੜੇ ਨਹੀਂ ਜਾਂਦੇ। ਨਾ ਕੋਈ ਤੋੜਦਾ, ਜਿਹੜਾ ਵੀ ਆਉਂਦਾ ਉੱਪਰੋਂ ਹੀ ਤੋੜ ਤੂੜ ਕੇ ਲੈ ਜਾਂਦਾ। ਤੇ ਉਹ ਬੜੇ ਆਰਾਮ ਨਾਲ ਬੜੀ ਇਹਤਿਆਤ ਦੇ ਨਾਲ ਨਾ ਆਪਣਾ ਹੱਥ ਬਚਾ ਕੇ ਜਿਹੜੇ ਨੇ ਤੋੜਨੇ ਪੈਂਦੇ ਨੇ ਕਿ ਹੱਥਾਂ ਨੂੰ ਕੋਈ ਕਾਂਟਾ ਵਗੈਰਾ ਨਾ ਲੱਗ ਜੇ। ਕਾਫੀ ਜ਼ਿਆਦਾ ਜਿਹੜਾ ਨਾ ਅੱਜ ਸਵੇਰ ਦੀ ਤਕਰੀਬਨ ਸਾਡੇ ਪਿੰਡ 'ਚ ਜਿਹੜੀ ਨਾ ਲਾਈਟ ਖਰਾਬ ਹੋਈ ਹੋਈ ਹੈ ਤੇ ਨਜ਼ਰ ਆ ਰਿਹਾ ਹੋਵੇ, ਮੇਰਾ ਕੈਮਰਾ ਦਿਖਾ ਰਿਹਾ। ਚੱਲ ਬਜ਼ੁਰਗ ਵਿਚਾਰੇ ਬੈਠੇ ਹੋਏ ਨੇ ਤੇ ਕੋਈ ਜਿਹੜੇ ਵਾਪਟਾ ਲਿਆਏ ਹੋਏ ਨੇ ਉਹ ਲਾਈਟ ਜਿਹੜੀ ਨਾ ਉੱਥੇ ਸਹੀ ਕਰ ਰਹੇ ਨੇ। ਤੇ ਪਿੰਡ ਦੇ 1-2 ਬਜ਼ੁਰਗ ਜਿਹੜੇ ਨੇ ਉੱਥੇ ਜਾ ਕੇ ਬੈਠੇ ਹੋਏ ਨੇ ਇਸੀ ਵੇਟ 'ਚ ਨੇ, ਕਿਉਂਕਿ ਅੱਜ ਸਵੇਰ ਤੋਂ ਸਾਡੇ ਇੱਥੇ ਨਾ ਪਿੰਡ ਦੀ ਲਾਈਟ ਬੰਦ ਹੈ। ਭਾਈ ਵੀ ਨਾਲ ਮੇਰੇ ਹੈਲਪ ਕਰਵਾ ਰਹੇ ਨੇ ਤੋੜਨ 'ਚ, ਕਿਉਂਕਿ ਸ਼ਾਮ ਤੁਹਾਨੂੰ ਦੱਸ ਰਹੇ ਕਿ ਸ਼ਾਮ ਕਾਫੀ ਹੋ ਗਈ ਹੈ। ਘਰ ਵਾਸਤੇ ਲੈ ਕੇ ਜਾਣੇ ਸੀ, ਅਸੀਂ ਕਿਹਾ ਕਿਉਂ ਨਾ ਤੁਹਾਨੂੰ ਵੀ ਨਾਲ ਆਪਣੇ ਸ਼ਾਮਲ ਰੱਖੀਏ। ਸਰਦੀਆਂ 'ਚ ਜਾ ਕੇ ਇਹ ਹਿਸਾਬ ਇਹਨਾਂ ਦਾ ਕਿ ਮਤਲਬ ਜ਼ਿਆਦਾ ਠੰਡ ਪੈਣ ਲੱਗ ਜੇ ਨਾ ਫਿਰ ਥੋੜਾ ਕਮ ਫਲ ਨਾ ਹੋਈਏ, ਲੇਕਿਨ ਮਤਲਬ ਲੱਗਦੇ ਨਾ ਤੇ ਮਾਸ਼ਾਅੱਲਾ ਨਾਲ ਮਸਲਸਲ ਨੇ। ਗਰਮੀ ਦੇ ਵਿੱਚ ਜਿਹੜੇ ਨਾ ਬਹੁਤ ਜ਼ਿਆਦਾ ਲੱਗਦੇ ਨੇ ਤੇ ਸਰਦੀਆਂ 'ਚ ਕੁਛ ਫਲ ਕਮ ਹੋ ਜਾਂਦਾ, ਲੇਕਿਨ ਮਾਸ਼ਾਅੱਲਾ ਦੇ ਨਾਲ ਕਾਫੀ ਲੱਗੇ ਹੁੰਦੇ ਨੇ। ਮੈਂ ਕਿਹਾ ਅੰਦਰ ਵੀ ਜਿਹੜੇ ਨਾ ਕਾਫੀ ਮੋਟੇ ਮੋਟੇ ਨੇ ਜਿਹੜੇ ਲੱਗੇ ਹੋਏ ਨੇ। ਇਹ ਦੇਖੋ ਇਹ ਸਾਰੇ ਅਸੀਂ ਹੁਣ ਜਾ ਕੇ ਛਾਪਰ 'ਚ ਬੰਦ ਕਰਕੇ ਰੱਖ ਦੇਣੇ ਨੇ ਤੇ ਫਿਰ ਇਹ ਜਿਹੜੇ ਨੇ ਨਾ ਯੈਲੋ ਯੈਲੋ ਕਲਰ ਇਹਨਾਂ ਦਾ ਹੋ ਜਾਣਾ।
ਬਈ ਇਹ ਅੰਦਰ ਪੌਦੇ ਦੇ ਅੰਦਰ ਬਾਬਾ ਲੱਗੇ ਹੋਏ ਨੇ ਇਹਨਾਂ ਨੂੰ। ਸੂਰਜ ਵੀ ਆਹਿਸਤਾ ਆਹਿਸਤਾ ਜਿਹੜਾ ਨਾ ਢਲਦਾ, ਕੀ ਹੁਣ ਮੇਰੇ ਖਿਆਲ 'ਚ 5 ਮਿੰਟ ਵੀ ਨਹੀਂ ਲੱਗਣੇ ਹਨ ਤੇ ਇਹਨੇ ਢਲ ਜਾਣਾ। ਬਿਲਕੁਲ ਟਾਈਮ ਬਹੁਤ ਕਮ ਨੇ। ਲੋਕਾਂ ਦੇ ਕੁਝ ਕੰਮ ਖਤਮ ਹੋ ਗਏ ਨੇ, ਕੁਝ ਲੋਕ ਜਿਹੜੇ ਨੇ ਆਪਣੇ ਕੰਮਾਂ 'ਚ ਲੱਗੇ ਹੋਏ ਨੇ। ਪਰਿੰਦੇ ਪਹਿਲੇ ਤੇ ਕਾਫੀ ਜ਼ਿਆਦਾ ਸਨ ਅਸਮਾਨ ਦੇ ਉੱਤੇ, ਮਾਸ਼ਾਅੱਲਾ ਕਾਫੀ ਚਹਿਲਕਦਮੀ ਜੀ ਹੋਈ ਸੀ ਉਹਨਾਂ ਦੀ। ਤੇ ਹੁਣ ਜਿਹੜਾ ਨੇ ਨਾ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਨੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਨੇ। ਅੱਛਾ ਜੀ, ਇਹ ਨਾਲ ਨਾਲ ਤੁਹਾਡੇ ਨਾਲ ਹੋਰ ਵੀ ਅਸੀਂ ਗੱਲਬਾਤ ਕਰਦੇ ਜਾਈਏ ਇਸ ਤੋਂ ਇਲਾਵਾ ਵੀ, ਕਿ ਕੁਝ ਲੋਕ ਜਿਹੜੇ ਨੇ ਨਾ ਮੈਨੂੰ ਬਹੁਤ ਜ਼ਿਆਦਾ ਬੈਡ ਕਮੈਂਟ ਕਰਦੇ ਨੇ ਕਿ ਮੈਂ ਮਤਲਬ ਵੀਡੀਓ ਦੂਸਰੇ ਲੋਕਾਂ ਦੇ ਨਾਲ ਬਣਾਉਣ ਲੱਗ ਗਈ ਹਾਂ। ਬਹੁਤ ਸਾਰੇ ਜਿਹੜੇ ਨੇ ਨਾ ਮਰਦ ਨੇ, ਲੜਕੇ ਨੇ ਜੀ ਮੇਰੀ ਵੀਡੀਓ ਤੇ ਸ਼ਾਮਲ ਨੇ। ਤੁਸੀਂ ਮੈਨੂੰ ਇਸ ਬਾਰੇ 'ਚ ਦੱਸੋ ਕਿ ਅਗਰ ਕੋਈ ਬੰਦਾ ਮੇਰੇ ਕੋਲ ਬਹੁਤ ਜ਼ਿਆਦਾ ਦੂਰ ਤੋਂ ਚੱਲ ਕੇ ਆ ਜਾਂਦਾ, ਠੀਕ ਹੈ, ਗੁੱਜਾ ਵਾਲਾ ਤੋਂ ਲਗਾ ਲਓ, ਆਰਫ ਵਾਲਾ ਤੋਂ ਲਗਾ ਲਓ, ਕਾਫੀ ਦੂਰ ਤੋਂ ਮੇਰੇ ਕੋਲ ਕੋਈ ਬੰਦਾ ਆਈ ਜਾਂਦਾ ਵੀਡੀਓ ਬਣਾਉਣ ਵਾਸਤੇ, ਉਹ ਬੜੇ ਇੱਜ਼ਤ ਦੇ ਨਾਲ, ਬੜੀ ਰਿਸਪੈਕਟ ਦੇ ਨਾਲ ਮੇਰੇ ਕੋਲ ਆਇਆ, ਤੇ ਕਿਆ ਮੈਨੂੰ ਉਹਨੂੰ ਇੱਜ਼ਤ ਨਹੀਂ ਦੇਣੀ ਚਾਹੀਦੀ, ਉਹਦੇ ਨਾਲ ਨਹੀਂ ਬਣਾਉਣੀ ਚਾਹੀਦੀ? ਮੈਨੂੰ ਕਹੇ ਕਿ ਮੈਂ ਤੁਹਾਡਾ ਫੈਨ ਹਾਂ, ਮੈਂ ਤੁਹਾਡਾ ਵੀਡੀਓ ਬਣਾਉਣਾ ਚਾਹ ਰਿਹਾ। ਦੇਖੋ, ਜਿਹੜੇ ਲੋਕ ਸਾਨੂੰ ਦੇਖਦੇ ਨੇ, ਜਿਹੜੇ ਸਪੋਰਟ ਕਰਦੇ ਨੇ, ਮਤਲਬ ਅਗਰ ਲੋਕ ਸਾਨੂੰ ਦੇਖਣਗੇ ਨਾ ਤੇ ਅਸੀਂ ਕਾਹਦੇ ਸਟਾਰ ਹਾਂ, ਕਿਵੇਂ ਅਸੀਂ ਸਟਾਰ ਬਣ ਸਕਦੇ ਹਾਂ? ਤੇ ਫਿਰ ਉਹਨਾਂ ਲੋਕਾਂ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ। ਆ ਜਾਂਦੇ ਨੇ, ਇਸ ਵਜ੍ਹਾ ਤੋਂ ਮੈਨੂੰ ਜਿਹੜੀ ਹੈ ਨਾ ਉਹਨਾਂ ਦੇ ਨਾਲ ਵੀਡੀਓ ਬਣਾਉਣੀ ਪੈ ਜਾਂਦੀ ਹੈ। ਤੇ ਉਹ ਵੀ ਜਦੋਂ ਮਤਲਬ ਮੈਨੂੰ ਪਰਮਿਸ਼ਨ ਮਿਲੀ ਹੈ। ਤੇ ਹੁਣ ਤੁਸੀਂ ਦੇਖਿਆ ਵੀ ਹੋਏਗਾ ਕਿ ਮੇਰੇ ਹਸਬੈਂਡ ਜਿਹੜੇ ਨੇ ਮੇਰੀਆਂ ਵੀਡੀਓ ਦੇ ਵਿੱਚ ਨਾਲ ਸ਼ਾਮਲ ਹੁੰਦੇ ਨੇ। ਮੇਰੀ 100% ਕੋਸ਼ਿਸ਼ ਆਈ ਹੁੰਦੀ ਹੈ ਕਿ ਜਿਹੜੀ ਵੀ ਮੈਂ ਦੂਸਰੇ ਮਤਲਬ ਕਿ ਕਿਸੇ ਲੜਕੇ ਨਾਲ, ਕਿਸੇ ਵੀ ਮਰਦ ਨਾਲ ਮਤਲਬ ਮੈਂ ਵੀਡੀਓ ਸ਼ੂਟ ਕਰ ਰਹੀ ਹਾਂ, ਬਣਾ ਰਹੀ ਹਾਂ, ਤੇ ਮੈਂ ਉਹਨਾਂ ਨੂੰ, ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲ ਹੋਣ ਉਹਨਾਂ ਦੇ ਨਾਲ ਨਾ। ਇਹ ਤੁਹਾਡੇ ਬੈਡ ਕਮੈਂਟਾਂ ਦੀ ਵਜ੍ਹਾ ਤੋਂ ਹੀ। ਤੇ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਮਤਲਬ ਸਪੋਰਟ ਕੀਤੀ ਹੈ, ਬਹੁਤ ਜ਼ਿਆਦਾ ਪਿਆਰ ਦਿੱਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੁਹਾਡੀ ਵਜ੍ਹਾ ਤੋਂ ਹੀ ਅਸੀਂ ਅੱਜ ਬੜੇ ਅੱਗੇ ਆਏ ਹੋਏ ਹਾਂ। ਲੇਕਿਨ ਦੇਖੋ, ਬੈਡ ਕਮੈਂਟ ਤੁਹਾਡੇ ਆਪਣੀ ਜਗ੍ਹਾ ਸਹੀ ਹੋਣਗੇ, ਲੇਕਿਨ ਨਹੀਂ, ਤੁਹਾਨੂੰ ਇਹ ਗਲਤ ਤਰੀਕਾ ਕਾਰ ਹੈ, ਤੁਹਾਨੂੰ ਇਹ ਨਹੀਂ ਕਰਨੇ ਚਾਹੀਦੇ ਹਨ। ਤੁਹਾਨੂੰ ਸਮਝਣਾ ਤੇ ਕੋਈ ਵੀ ਬੰਦਾ ਅਗਰ ਫੇਮ 'ਚ ਆ ਰਿਹਾ ਹੁੰਦਾ, ਇਹੀ ਉਹਦਾ ਹਾਲ ਹੁੰਦਾ ਹੈ। ਮਤਲਬ ਨਾ ਲੋਕ ਜਿਹੜੇ ਨਾ ਇੱਕ ਦਫਾ ਤੇ ਮਾਸ਼ਾਅੱਲਾ ਦੇ ਨਾਲ ਜਿਹੜੀ ਹੈ ਨਾ ਲਾਈਟ ਵੀ ਆ ਚੁੱਕੀ ਹੈ, ਲੱਗਦਾ ਕਾਮਯਾਬ ਹੋ ਗਏ ਨੇ ਵਾਪਟ ਵਾਲੇ। ਸੁਬਾਹ ਦਾ ਕੋਈ ਫਾਲਟ ਨਹੀਂ ਸੀ ਮਿਲ ਰਿਹਾ, ਤੇ ਉਹ ਜਿਹੜੇ ਨਾ ਲਾਈਟ ਸਹੀ ਕਰਨ 'ਚ ਤੇ ਕਾਮਯਾਬ ਹੋ ਗਏ ਨੇ। ਪਤਾ ਚੱਲਿਆ ਕਿ ਇੱਧਰ ਸਾਡੀਆਂ ਪੈਲੀਆਂ ਦੇ ਅੰਦਰ ਆ ਕੇ ਨਾ ਇੱਕ ਫਾਲਟ ਸੀ ਟਰਾਂਸਫਰ 'ਚ, ਉਹ ਜਿਹੜਾ ਨਾ ਸਹੀ ਕੀਤਾ ਉਹਨਾਂ ਨੇ ਆ ਕੇ। ਤੇ ਤੁਹਾਨੂੰ ਦੱਸਦੇ ਚਲੀਏ, ਇਸ ਵਜ੍ਹਾ ਤੋਂ ਮੈਨੂੰ ਪਰਮਿਸ਼ਨ ਮਿਲੀ ਹੈ ਤੇ ਮੈਂ ਇਹਨਾਂ ਨਾਲ ਵੀਡੀਓ ਬਣਾਉਂਦੀ ਹਾਂ। ਤੇ ਮੇਰੇ ਹਸਬੈਂਡ ਬਕਾਇਦਾ ਮੈਨੂੰ ਸਪੋਰਟ ਕਰ ਰਹੇ ਹੁੰਦੇ ਨੇ, ਉਹਨਾਂ ਦੀ ਇਜਾਜ਼ਤ ਦੇ ਨਾਲ ਹੀ ਮੈਂ ਮਤਲਬ ਉਹਨਾਂ ਦੇ ਨਾਲ ਵੀਡੀਓ ਸ਼ੂਟ ਕਰਨੀ ਆ। ਮੇਰਾ ਵੀਰ ਹੋਰ ਜਿਹੜੇ ਵੀ ਦੇਖਣ ਵਾਲੇ ਨੇ ਉਹਨਾਂ ਨੂੰ ਉਹ ਕੋਈ ਵੀ ਮੇਰਾ ਇਸ ਚੀਜ਼ ਦਾ ਗਲਤ ਮਤਲਬ ਨਾ ਲੈਣ ਨਾ। ਮੈਂ ਸਿਰਫ ਆਪਣੇ ਪਿੰਡ ਦੇ ਅੰਦਰ ਰਹਿ ਕੇ ਵੀਡੀਓ ਬਣਾ ਰਹੀ ਉਹਨਾਂ ਦੇ ਨਾਲ, ਮੈਂ ਕਿਧਰੇ ਜਾ ਕੇ ਵੀਡੀਓ ਨਹੀਂ ਬਣਾ ਰਹੀ। ਹਾਂ, ਅਲਬੱਤਾ ਅਗਰ ਤੁਸੀਂ ਮੈਨੂੰ ਕਿਧਰੇ ਦੇਖਿਆ ਵੀ ਹੈ, ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਵਾਂ, ਕਿਧਰੇ ਜਾਵਾਂ ਨਾ, ਅਗਰ ਕਿਸੇ ਦੂਸਰੇ ਸ਼ਹਿਰ 'ਚ ਜਾ ਰਹੀ ਹਾਂ, ਮੇਰੇ ਹਸਬੈਂਡ ਮੇਰੇ ਨਾਲ ਹੁੰਦੇ ਨੇ, ਉਹਨਾਂ ਦੀ ਸਪੋਰਟ ਦੇ ਨਾਲ, ਉਹਨਾਂ ਦੇ ਨਾਲ ਮੈਂ ਜਿਹੜਾ ਨਾ ਕਿਧਰੇ ਵੀ ਸਫ਼ਰ ਕਰ ਰਹੀ ਹਾਂ, ਕਿਧਰੇ ਜਾ ਰਹੀ ਹਾਂ, ਵੀਡੀਓ ਬਣਾ ਰਹੀ ਹਾਂ, ਉਹ ਖੁਦ ਮੇਰੀ ਵੀਡੀਓ ਮਤਲਬ ਸ਼ੂਟ ਕਰਦੇ ਨੇ, ਉਹਨਾਂ ਦੇ ਨਾਲ ਮੈਂ ਵੀਡੀਓ ਜਿਹੜੀ ਹੈ ਨਾ ਬਣਾਉਂਦੀ ਹਾਂ। ਅੱਛਾ ਜੀ, ਸ਼ਾਮ ਜਿਹੜੀ ਹੈ ਨਾ ਤੁਸੀਂ ਦੇਖੋਗੇ ਸੂਰਜ ਜਿਹੜਾ ਨਾ ਬਿਲਕੁਲ ਢਲ ਚੁੱਕਿਆ, ਗਰੂਬ ਹੋ ਗਿਆ। ਤੇ ਮੇਰੇ ਖਿਆਲ ਹੈ ਕਿ ਹੁਣ ਮੈਨੂੰ ਵੀ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹੀਦੀ ਹੈ। ਇਨਸ਼ਾਅੱਲਾ ਨੈਕਸਟ ਵੀਡੀਓ 'ਚ ਕਿਸੇ ਅੱਛੀ ਜਿਹੀ ਵੀਡੀਓ 'ਚ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰੀ ਇਹ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ, ਮੈਨੂੰ ਸਪੋਰਟ ਕਰਦੇ ਹੋ, ਕਮੈਂਟ ਕਰਦੇ ਹੋ, ਮੇਰੀ ਵੀਡੀਓ ਨੂੰ ਲਾਈਕ ਕਰਦੇ ਹੋ। ਤੇ ਇਸੀ ਵਜ੍ਹਾ ਤੋਂ ਮੇਰਾ ਦਿਲ ਕਰਦਾ ਹੈ ਕਿ ਅੱਗੇ ਮੈਂ ਮਜ਼ੀਦ ਤੁਹਾਡੇ ਵਾਸਤੇ ਕੋਈ ਅੱਛੀ ਜਿਹੀ ਵੀਡੀਓ, ਅੱਛੀ ਤੋਂ ਅੱਛੀ ਵੀਡੀਓ ਲੈ ਕੇ ਆਵਾਂ। ਤੇ ਇਨਸ਼ਾਅੱਲਾ ਲੈ ਕੇ ਆਉਂਦੇ ਰਵਾਂਗੇ, ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਤੇ ਰੱਬ ਰਾਖਾ।